ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜਿਸ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ ਜੀ, ਦੱਸਦੇ ਨੇ ਕਿ ਕੀ ਕੁਛ ਪੰਜਾਬ ਦੇ ਵਿੱਚ ਹੋ ਰਿਹਾ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ ਗੁਰਦੀਪ ਸਿੰਘ ਬਿਰਦੀ ਕਲੋਵਸ, ਖਾਲਸਾ ਇੰਸ਼ੋਰੈਂਸ ਏਜੰਸੀ ਸਾਨੋਜੇ ਤੋਂ ਸਤਨਾਮ ਸਿੰਘ ਸ਼ੇਰਗਿੱਲ ਚਲਮਾ, ਅਸ਼ਾਂਜੀ ਸਿੰਘ ਕਲੋਟੀ ਜੁਬਾ ਸਿਟੀ, ਬਹਾਦਰ ਸਿੰਘ ਗਿੱਲ ਫਾਵਲਰ, ਗੁਰਵੀਰ ਸਿੰਘ ਬਰਾੜ ਅਫਰਾਜ਼ਨਾ ਤੋਂ, ਮਨਦੀਪ ਸਿੰਘ ਸਾਨੋਜੇ ਤੋਂ, ਹਰਵਿੰਦਰ ਸਿੰਘ ਸਮਰਾ ਜੁਬਾ ਸਿਟੀ, ਕਸ਼ਮੀਰ ਸਿੰਘ ਜੀ ਸੈਕਰਾਮੈਂਟੋ। ਬਹੁਤ ਬਹੁਤ ਆਪ ਸਭ ਦੇ ਧੰਨਵਾਦੀ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਕੱਲ ਦੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਸਭ ਤੋਂ ਪਹਿਲਾਂ ਆਪਾਂ ਕਿਸਾਨਾਂ ਦੇ ਗੱਲ ਕਰਦੇ ਹਾਂ ਕਿ ਜਿਹੜਾ ਉਹਨਾਂ ਨੇ ਮੋਰਚਾ ਲਾਇਆ ਹੋਇਆ ਆ ਪਟਿਆਲੇ ਦੇ ਵਿੱਚ, ਕੀ ਉਸ ਦੀ ਸ਼ੁਰੂਆਤ ਕਿਸ ਤਰ੍ਹਾਂ ਹੋਈ ਆ? ਉਹਦੀ ਬਹੁਤਾ ਕੁਛ ਤਾਂ ਐਕਚੁਅਲੀ ਤਿਆਰੀ ਦੇ ਵਿੱਚ ਹੀ ਜਿਹੜਾ ਲੰਘ ਗਿਆ। ਜਿਹੜਾ ਪਹਿਲਾ ਦਿਨ ਸੀਗਾ ਉਹਦਾ ਕਈ ਕਾਰਨ ਸੀਗੇ ਜੀ। ਇੱਕ ਤਾਂ ਕਿਸਾਨ ਆਗੂ ਜੇਲ੍ਹਾਂ 'ਚ ਡੱਕੇ ਸੀਗੇ ਜੀ, ਉਹਨਾਂ ਦੇ ਵਿੱਚੋਂ ਕਾਫੀ ਨੇ ਜਿਨ੍ਹਾਂ ਦੀ ਰਿਹਾਈ ਹੋ ਗਈ ਆ। ਅੱਜ ਇਹ ਮੋਰਚਾ ਪੂਰਾ ਭਰਨ ਦੀ ਆਸ ਹੈ। ਕੱਲ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਵੈਸੇ ਪਹੁੰਚੇ, ਔਰ ਔਰਤਾਂ ਦੀ ਬਹੁਤ ਵੱਡੀ ਗਿਣਤੀ ਇਹਦੇ ਵਿੱਚ ਸੀਗੀ ਜੀ ਜਿਹੜੇ ਪਹੁੰਚੇ ਨੇ। ਹਾਂ, ਇੰਨਾ ਕੁ ਹੈ ਕਿ ਇਸ ਮੋਰਚੇ ਨੂੰ ਇੱਕ ਕਿਸਮ ਦੇ ਨਾਲ ਥੋੜਾ ਖੁੱਲ੍ਹਾ ਕਰ ਦਿੱਤਾ ਜੀ ਜਿਹੜੀ ਪੰਜਾਬ ਹਰਿਆਣਾ ਹਾਈ ਕੋਰਟ ਦੀ ਸਿਕਿਉਰਿਟੀ ਪੁਆਇੰਟ ਆਫ ਵਿਊ ਤੋਂ। ਉਹਨੇ ਇਹ ਗੱਲ ਕਹੀ ਜੀ ਕਿ ਬਾਹਰ ਤੁਸੀਂ ਜਿਵੇਂ ਮਰਜ਼ੀ ਆਪਣੀ, ਪਰ ਘਰ ਜਿਹੜਾ ਜੀ ਉਹ ਘੇਰਿਆ ਨਹੀਂ ਜਾ ਸਕਦਾ। ਉਹਦੇ ਬਾਵਜੂਦ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਜੀ ਉਹ ਪਹੁੰਚੇ। 7 ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਇਕੱਠੇ ਹੋ ਕੇ ਜਿਨ੍ਹਾਂ ਨੇ ਇਹ 5 ਦਿਨ ਦਾ ਮੋਰਚਾ ਇਹ ਜਿਹੜਾ ਲਾਇਆ। ਕਿਸਾਨ ਯੂਨੀਅਨ ਉਗਰਾਹਾਂ ਇਹਦੇ ਵਿੱਚ ਮੇਨ ਜਿਹੜਾ ਜੀ ਰੋਲ ਨਿਭਾ ਰਹੀ ਹੈ। ਔਰ ਜਿਹੜੀਆਂ ਮੇਨ ਮੰਗਾਂ ਨੇ ਉਹਦੇ ਵਿੱਚ ਇੱਕ ਤਾਂ ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਫੈਸਲੇ ਨੂੰ ਜਬਰੀ ਲਾਗੂ ਜਿਹੜਾ ਨਾ ਕੀਤਾ ਜਾਵੇ, ਪ੍ਰਦੂਸ਼ਣ ਫੈਲਾਉਣ ਵਾਲੀਆਂ ਅਸਲੀ ਸਰੋਤ ਜਿਹੜੇ ਥਰਮਲ ਪਲਾਂਟ, ਫੈਕਟਰੀਆਂ ਤੇ ਭੱਠੇ ਨੇ ਉਹਨਾਂ ਤੇ ਸ਼ਿਕੰਜਾ ਜਿਹੜਾ ਕੱਸਿਆ ਜਾਵੇ। ਕਿਸਾਨਾਂ ਨੂੰ 200 ਰੁਪਏ ਕੁਇੰਟਲ ਬੋਨਸ ਪਰਾਲੀ ਦਾ ਜੇ ਦਿੱਤਾ ਜਾਵੇ ਤਾਂ ਉਹ ਖੁਦ ਜਿਹੜਾ ਇਹਨੂੰ ਸਾਂਭ ਸਕਦੇ ਆ। ਸੂਦਖੋਰਾਂ ਤੇ ਆੜ੍ਹਤੀਆਂ ਦੇ ਕੋਲੇ ਪਏ ਕਿਸਾਨਾਂ ਦੇ ਖਾਲੀ ਪ੍ਰਨੋਟ, ਚੈੱਕ, ਇਕਰਾਰਨਾਮੇ ਤੇ ਵਹੀਆਂ ਦੀ ਮਾਨਤਾ ਰੱਦ ਕੀਤੀ ਜਾਵੇ। ਬੈਂਕਾਂ ਦੇ ਵੱਲੋਂ ਲਏ ਖਾਲੀ ਚੈੱਕ ਵਾਪਸ ਤੇ ਆਬਾਦ ਕੀਤੀਆਂ ਜ਼ਮੀਨਾਂ ਦੀ ਮਾਲਕੀ ਦੇਣ ਦੀ ਮੰਗ ਕੀਤੀ ਗਈ ਹੈ ਜੀ। ਔਰ ਜਿਣਸਾਂ ਦੇ ਵਾਜਬ ਰੇਟ, ਛੋਟੇ ਕਿਸਾਨਾਂ ਤੇ ਮਜ਼ਦੂਰਾਂ ਦੇ ਹਰੇਕ ਘਰ ਦੇ ਵਿੱਚ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਇਹਨਾਂ ਜਥੇਬੰਦੀਆਂ ਨੇ ਜਿਹੜੀ ਇਹਦੀ ਰੱਖੀ ਆ। ਇਹਦੇ ਵਿੱਚ ਬੋਲਦਿਆਂ ਹੋਇਆ ਜਿਹੜੇ ਕਿਸਾਨ ਆਗੂ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਕਰਜ਼ੇ ਦੇ ਮੁੱਦੇ ਦੇ ਉੱਤੇ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਨੇ। ਉਧਰ ਸਰਕਾਰ ਜਿਹੜੀ ਹੈ ਜੀ ਉਹ ਕੁਛ ਢਿੱਲੀ ਪਈ। ਸਰਕਾਰ ਨੇ ਇੱਕ ਤਾਂ ਜਿਹੜਾ ਸੀਗਾ ਜੀ ਰਿਹਾ ਕਰਤੇ ਇਹਨਾਂ ਦੇ ਆਗੂ, ਇਹ ਕਿਹਾ ਕਿ ਬਾਕੀ ਵੀ ਜਿਹੜੇ ਆ ਉਹ ਰਿਹਾ ਕਰ ਦਿੱਤੇ ਜਾਣਗੇ। ਉਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 3 ਮੈਂਬਰੀ ਇੱਕ ਕਮੇਟੀ ਜਿਹੜੀ ਹੈ ਜੀ ਬਣਾਈ ਆ ਲਾਲ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ। ਇਹ ਕਿਹਾ ਕਿ ਜਿਹੜੇ ਜੀ ਉਹ ਗੱਲਬਾਤ ਇਹਨਾਂ ਕਿਸਾਨਾਂ ਦੇ ਨਾਲ ਕਰਨਗੇ। ਔਰ ਅੱਜ ਇਹ ਕਿਹਾ ਲਾਲ ਸਿੰਘ ਹੋਰੀ ਜਿਹੜੇ ਆ ਮਾਸਨ ਚਿੱਟੇ ਝੰਡੇ ਜਿਹੜੇ ਆ ਜੀ ਉਹ ਲੈ ਕੇ ਜਾਣਗੇ ਇਹਨਾਂ ਕਿਸਾਨਾਂ ਦੇ ਕੋਲੇ। ਚਿੱਟੇ ਝੰਡੇ ਦਿਖਾਉਣਗੇ ਕਿ ਉਹ ਸਮਝੌਤਾ ਕਰਨ ਦੇ ਵਾਸਤੇ ਆਏ ਨੇ ਤੇ ਸਰਕਾਰ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਹੈ ਜੀ ਉਹ ਕਰਨਾ ਚਾਹੁੰਦੀ ਹੈ। ਦੇਖਦੇ ਹਾਂ ਜੀ ਕਿ ਗੱਲਬਾਤ ਵਾਲੇ ਪਾਸੇ ਨੂੰ ਜਿਹੜੇ ਕਿਸਾਨ ਨੇ ਉਹ ਆਉਂਦੇ ਨੇ। ਵੈਸੇ ਪਹਿਲਾਂ ਗੱਲਬਾਤ ਹੋਈ ਜ਼ਰੂਰ ਹੈ, ਪਰ ਜਿਹੜੀਆਂ ਮੰਗਾਂ ਦਾ ਮੈਂ ਜ਼ਿਕਰ ਕੀਤਾ ਉਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਮੰਗਾਂ ਇਸ ਤਰ੍ਹਾਂ ਦੀਆਂ ਜੀ, ਮੇਰਾ ਨਹੀਂ ਖਿਆਲ ਕਿ ਉਹਨਾਂ ਦੇ ਉੱਤੇ ਤੁਰੰਤ ਕੋਈ ਫੈਸਲਾ ਜਿਹੜਾ ਹੋ ਸਕਦਾ ਹੈ। ਨੈਸ਼ਨਲ ਟ੍ਰਿਬਿਊਨਲ ਵਾਲੇ ਮਸਲੇ ਦੇ ਉੱਤੇ ਖਾਸ ਤੌਰ ਦੇ ਉੱਤੇ ਪੰਜਾਬ ਸਰਕਾਰ ਦੇ ਹੱਥਾਂ ਦੇ ਵਿੱਚ ਬਹੁਤਾ ਕੁਛ ਜਿਹੜਾ ਉਹ ਹੈ ਨਹੀਂ ਗਾ, ਕਿਉਂਕਿ ਉਹ ਟ੍ਰਿਬਿਊਨਲ ਜਿਹੜਾ ਜੀ ਉਹ ਇੱਥੇ ਦਿੱਲੀ ਦੇ ਵਿੱਚ ਸਥਿਤ ਹੈ। ਉਹਨੇ ਈਵਨ ਜਿਹੜਾ ਜੀ ਗੱਲ ਦੇ ਵਿੱਚ ਅੰਗੂਠਾ ਜਿਹੜਾ ਜੀ ਉਹ ਸੂਬਿਆਂ ਦੀਆਂ ਸਰਕਾਰਾਂ ਦੇ ਦਿੱਤਾ ਹੋਇਆ। ਜਿਹੜੇ ਆੜ੍ਹਤੀਆਂ ਦੇ ਕੋਲੇ ਪਏ ਖਾਲੀ ਪ੍ਰਨੋਟ, ਚੈੱਕ ਜਿਹੜੇ ਨੇ ਇਹ ਠੀਕ ਹੈ ਜੀ, ਬਹੁਤ ਜਿਹੜਾ ਜੀ ਕਿਸਾਨਾਂ ਨੂੰ ਗੁੰਮਰਾਹ ਜਿਹੜਾ ਉਹ ਕੀਤਾ ਗਿਆ। ਅੰਗੂਠੇ ਜਿਹੜੇ ਖਾਲੀ ਲਵਾਏ ਗਏ ਜਿਹੜੇ ਖੁੱਦਿਆਂ ਦੇ ਕਾਰਨ ਬਣਦੇ ਆ, ਪਰ ਇਹ ਕਿਵੇਂ ਰੱਦ ਕਰ ਦਿੱਤੇ ਜਾਣਗੇ ਸਾਰੇ, ਇਹ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ ਜੀ। ਤੇ ਅੱਗੇ ਆਪਾਂ ਕਿਸਾਨਾਂ ਨਾਲ ਰਲਦਾ ਇੱਕ ਹੋਰ ਮੁੱਦਾ ਹੈ ਕਿ ਜਿਹੜੇ ਨਵੇਂ ਕਨੈਕਸ਼ਨ ਮਿਲ ਰਹੇ ਉਸ ਨੂੰ ਜਿਹੜੀ ਬਿਜਲੀ ਮੁਫਤ ਦਿੱਤੀ ਜਾਂਦੀ ਸੀ ਉਹ ਮੁਫਤ ਨਹੀਂ ਦਿੱਤੀ ਜਾਂਦੀ। ਬਿਲਕੁਲ ਜੀ, ਇਹ ਜਿਹੜਾ ਜੀ ਕਿਹਾ ਜਾ ਰਿਹਾ ਕਿ ਜਿਹੜੇ ਨਵੇਂ ਅਪਲਾਈ ਹੋ ਰਿਹਾ ਉਹਦੇ ਵਿੱਚ ਪਾਲਿਸੀਜ਼ ਜਿਹੜੀਆਂ ਉਹ ਸਰਕਾਰ ਨੇ ਬਦਲੀਆਂ ਨੇ ਕੁਛ ਜਿਹੜੀਆਂ। ਮੈਂ ਇਹ ਵੀ ਦੱਸ ਦਵਾਂ ਜੀ ਕਿ ਇੱਕ ਜਿਹੜੀ PIL ਸੁਣਵਾਈ ਅਧੀਨ ਆ ਹਾਈ ਕੋਰਟ ਦੇ ਵਿੱਚ, ਉਹਦੇ ਵਿੱਚ ਗੱਲ ਕਹੀ ਗਈ ਆ ਕਿ ਜਿਹੜਾ ਇਹ ਕਿਹਾ ਗਿਆ ਸੀਗਾ ਕਿ ਵੱਡੇ ਕਿਸਾਨ ਜਿਹੜੇ ਨੇ ਧਨਾੜ ਉਹ ਬਿਜਲੀ ਦੀ ਜਿਹੜੀ ਸਬਸਿਡੀ ਆ ਉਹਨੂੰ ਛੱਡਣ, ਉਹਦੇ ਉੱਤੇ ਕਿੰਨਾ ਅਮਲ ਹੋਇਆ ਇਹਦੇ ਪੁੱਛਣ ਦੇ ਵਾਸਤੇ ਇੱਕ ਜਿਹੜੀ PIL ਹੈ। ਔਰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵੀ ਜਿਹੜਾ ਜੀ ਇਹ ਗੱਲ ਕਹੀ ਸੀ ਕਿ ਜਿਹੜੇ ਧਨਾਢ ਕਿਸਾਨ ਨੇ ਉਹ ਬਿਜਲੀ ਸਬਸਿਡੀ ਛੱਡਣ। ਉਹਨਾਂ ਨੇ ਇਹ ਵੀ ਗੱਲ ਕਹੀ ਸੀ ਕਿ ਉਹ ਆਪ ਜਿਹੜਾ ਜੀ ਉਹ ਛੱਡਣਗੇ। ਇਹਦੇ ਵਿੱਚ ਇੱਕ ਮਿਸਟਰ ਨਾਗਰਾ ਨੇ ਜਿਹੜੇ MLA ਨੇ ਉਹਨਾਂ ਨੇ ਛੱਡਣ ਦਾ ਐਲਾਨ ਕੀਤਾ ਸੀਗਾ, ਪਰ ਜਿਹੜੀ ਛੱਡੀ ਹੈ ਜੀ ਉਹ ਇੱਕੋ ਬੰਦੇ ਨੇ ਛੱਡੀ ਆ। ਉਹ ਭੁਲੱਕ ਤੋਂ ਆਮ ਆਦਮੀ ਪਾਰਟੀ ਦੇ ਜਿਹੜੇ MLA ਨੇ ਸੁਖਪਾਲ ਸਿੰਘ ਖਹਿਰਾ, ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ, ਉਹਨਾਂ ਨੇ ਇਹ ਸਬਸਿਡੀ ਛੱਡੀ ਆ। ਹੈਰਾਨੀ ਵਾਲੀ ਗੱਲ ਇਹ ਹੈ ਜੀ ਕਿ ਸਬਸਿਡੀ ਕਿਸੇ ਹੋਰ ਨੇ ਨਹੀਂ ਛੱਡੀ। ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਉੱਠਣ ਦੇ ਬਾਵਜੂਦ ਦੇਖਿਆ ਜਾਵੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰੀ ਨੇ ਜਾਂ ਜਿਹੜੇ ਮਨਪ੍ਰੀਤ ਸਿੰਘ ਬਾਦਲ ਹੋਰੀ ਨੇ, ਇਹ ਧਨਾਢ ਕਿਸਾਨਾਂ ਦੇ ਵਿੱਚ ਆਉਂਦੇ ਨੇ। ਇਸੇ ਤਰ੍ਹਾਂ ਦੇ ਹੋਰ ਵੀ ਨੇ ਜਿਹੜੇ ਮੌਜੂਦਾ ਸਰਕਾਰ ਦੇ ਵਿੱਚ ਨੇ। ਜਿਹੜੀ ਪਿਛਲੀ ਸਰਕਾਰ ਸੀ ਉਹਦੇ ਵਿੱਚ ਬਹੁਤ ਜ਼ਿਆਦਾ ਨੇ। ਈਵਨ ਬਾਦਲ ਪਰਿਵਾਰ ਹੀ ਆ, ਉਹਨਾਂ ਦੇ ਨੇੜੇ ਤੇੜੇ ਵਾਲੇ ਬਾਕੀ ਜਿਹੜੇ ਨੇੜਲੇ ਰਿਸ਼ਤੇਦਾਰ ਆ ਉਹ ਤੁਸੀਂ ਲੈ ਲਓ, ਚਾਹੇ ਉਹ ਆਦੇਸ਼ ਪ੍ਰਤਾਪ ਸਿੰਘ ਕੈਰੋ ਹੋਣ, ਬਿਕਰਮ ਸਿੰਘ ਮਜੀਠੀਆ ਹੋਰੀ ਹੋਣ, ਕਿੰਨੇ 100 ਏਕੜ ਹੈ ਇਹਨਾਂ ਦੀ ਜ਼ਮੀਨਾਂ, ਪਰ ਇਹ ਮੁਫਤ ਬਿਜਲੀ ਜਿਹੜੀ ਹੈ ਜੀ ਉਹਦਾ ਫਾਇਦਾ ਲੈ ਰਹੇ ਆ। ਹੁਣ ਸਰਕਾਰ ਨੇ ਨਵੇਂ ਜਿਹੜੇ ਬਿਜਲੀ ਕਨੈਕਸ਼ਨ ਆ ਉਹਦੇ ਤੋਂ ਮੁਫਤ ਵਾਲਾ ਜਿਹੜਾ ਜੀ ਉਹ ਕਿਨਾਰਾ ਕਰਨਾ ਸ਼ੁਰੂ ਕਰ ਦਿੱਤਾ ਜੀ। ਔਰ ਇਹਦੇ ਵਿੱਚ ਨਵੇਂ ਕਨੈਕਸ਼ਨ ਲੈਣ ਵਾਲੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਬਿਜਲੀ ਦੀ ਖਪਤ ਦੇ ਮੁਤਾਬਕ ਬਿੱਲ ਦੇਣਾ ਪਊਗਾ। ਬਿਜਲੀ ਵਿਭਾਗ ਪੰਜਾਬ ਦੇ ਵੱਲੋਂ ਨਵੀਂ ਪਾਲਿਸੀ ਦੇ ਤਿਆਰ ਕੀਤੇ ਗਏ ਜਿਹੜੇ ਨਿਰਦੇਸ਼ ਨੇ ਉਹਦੇ ਅਨੁਸਾਰ ਨਵੇਂ ਕਨੈਕਸ਼ਨਾਂ ਦੀ ਇੱਕ ਹੋਰ ਸ਼੍ਰੇਣੀ ਜਿਹੜੀ ਹੈ ਜੀ ਉਹ ਬਣਾਈ ਗਈ ਆ। ਇਹਦੇ ਤਹਿਤ ਕਿਸਾਨਾਂ ਨੂੰ ਨਵੇਂ ਜਿਹੜੇ ਕਨੈਕਸ਼ਨ ਦਿੱਤੇ ਜਿਹੜਾ ਜੀ ਜਾ ਰਹੇ ਨੇ। ਇਹਦੇ ਵਿੱਚ ਜਿਹੜਾ ਫਾਰਮ ਭਰਾਇਆ ਜਾ ਰਿਹਾ ਜੀ, ਮੀਟਰ ਬਿਜਲੀ ਸਪਲਾਈ ਜਿਹੜੀ ਹੈ ਜੀ ਉਹ ਮਿਲੂਗੀ ਇਹਦੇ ਤਹਿਤ। ਔਰ ਜਿਹੜਾ ਇਹ ਕਿਹਾ ਗਿਆ ਜੀ ਕਿ ਪਹਿਲਾਂ ਪਾਓ ਦੇ ਆਧਾਰ ਦੇ ਉੱਤੇ ਇਹ ਕਨੈਕਸ਼ਨ ਜਾਰੀ ਹੋਣਗੇ। ਇਹਦੇ ਤਹਿਤ ਕਨੈਕਸ਼ਨ ਜਿਹੜਾ ਲੈਣਾ ਚਾਹੂਗਾ ਉਹਨੂੰ ਵੱਖਰੀ ਸੀਨੀਅਰਿਟੀ ਸੂਚੀ ਜਿਹੜੀ ਹੈ ਜੀ ਉਹ ਬਣੂਗੀ। ਇਹਦੇ ਵਿੱਚ ਸ਼ਰਤ ਇਹ ਲਾਈ ਗਈ ਆ ਕਿ ਇਹਦੇ ਤਹਿਤ ਕਨੈਕਸ਼ਨ ਲੈਣ ਵਾਲੇ ਕਿਸਾਨਾਂ ਨੂੰ ਫਿਊਚਰ ਦੇ ਵਿੱਚ ਕਨੈਕਸ਼ਨ ਮੁਫਤ ਬਿਜਲੀ ਸਪਲਾਈ ਵਾਲੀ ਸ਼੍ਰੇਣੀ ਦੇ ਵਿੱਚ ਤਬਦੀਲ ਨਹੀਂ ਹੋ ਸਕੂਗਾ। ਇਹਨਾਂ ਕਨੈਕਸ਼ਨਾਂ ਦੇ ਉੱਤੇ ਮੀਟਰ ਲੱਗਣਗੇ, ਰੀਡਿੰਗ ਦੇ ਹਿਸਾਬ ਦੇ ਨਾਲ ਬਿੱਲ ਜਿਹੜਾ ਜੀ ਉਹ ਉਤਾਰਨਾ ਪਊਗਾ। ਔਰ ਤੁਸੀਂ ਇਹ ਕਹਿ ਲਓ ਕਿ ਇੱਕ ਤਰੀਕੇ ਦੇ ਨਾਲ ਇੱਕ ਸਾਈਡ ਤੋਂ ਸਹੀ ਨਵੇਂ ਕਨੈਕਸ਼ਨਾਂ ਦੇ ਉੱਤੇ ਜਿਹੜਾ ਜੀ ਉਹ ਸਰਕਾਰ ਨੇ ਇਹ ਕੰਮ ਸ਼ੁਰੂ ਕਰ ਦਿੱਤਾ ਜੀ। ਤੇ ਅੱਗੇ ਆਪਾਂ ਗੁਰਦਾਸਪੁਰ ਦੀ ਜਿਮਨੀ ਚੋਣ ਦੀ ਜੇ ਗੱਲ ਕਰੀਏ ਤਾਂ ਚੋਣ ਅਖਾੜਾ ਭਖਿਆ। ਬਿਲਕੁਲ ਜੀ, ਇਸ ਵੇਲੇ ਜਿਹੜਾ ਜੀ ਇਹ ਚੋਣ ਅਖਾੜਾ ਭਖ ਗਿਆ ਕਿਉਂਕਿ ਪਹਿਲਾ ਜਿਹੜਾ ਪੜਾਅ ਸੀਗਾ ਉਹ ਮੁਕੰਮਲ ਹੋ ਗਿਆ। ਚੋਣ ਜਿਹੜੇ ਸੀਗੇ ਜੀ ਪਰਚੇ ਭਰਨ ਦੀ ਤਰੀਕ ਜਿਹੜੀ ਉਹ ਸਮਾਪਤ ਹੋ ਗਈ। ਔਰ ਇਹਦੇ ਵਿੱਚ ਜਿਹੜੀਆਂ ਨਾਮਜ਼ਦਗੀਆਂ ਸੀਗੀਆਂ ਜੀ ਮੇਨ ਪਾਰਟੀਆਂ ਦੀਆਂ ਜਿਹੜੀਆਂ ਉਹ ਆ ਗਈਆਂ, ਜਿਹਦੇ ਵਿੱਚ ਕਾਂਗਰਸ, BJP ਤੇ ਆਮ ਆਦਮੀ ਪਾਰਟੀ, 3 ਪਾਰਟੀਆਂ ਜਿਹੜੀਆਂ ਉਹ ਹੈ ਨੇ ਜੀ। ਅਕਾਲੀ ਦਲ ਦੇ ਅੰਮ੍ਰਿਤਸਰ ਦਾ ਜਿਹੜਾ ਜੀ ਉਹਨੇ ਵੀ ਇੱਥੇ ਨਾਮਜ਼ਦਗੀ ਜਿਹੜੀ ਹੈ ਜੀ ਉਹ ਆਪਣੀ ਦਾਖਲ ਕੀਤੀ ਹੈ। ਹੁਣ ਜਿਹੜਾ ਜੀ ਇਹ ਸਾਰੇ ਦੇ ਸਾਰੇ ਤੁਰ ਪਏ ਨੇ ਜਿਹੜਾ ਚੋਣ ਪ੍ਰਚਾਰ ਦੇ ਵਾਸਤੇ। ਨਾਮਜ਼ਦਗੀਆਂ ਭਰਨ ਦੇ ਮੌਕੇ ਦੇ ਉੱਤੇ ਜਿੱਥੇ BJP ਦੀ ਜਿਹੜੀ ਹੈ ਜੀ ਪੰਜਾਬ ਦੀ ਲੀਡਰਸ਼ਿਪ ਕੁਝ ਮੌਜੂਦ ਸੀਗੀ, ਹਾਲਾਂਕਿ ਸੈਂਟਰ ਦੇ ਵਿੱਚੋਂ ਕੋਈ ਲੀਡਰਾਂ ਦੇ ਵਿੱਚੋਂ ਨਹੀਂ ਆਇਆ, ਪਰ ਜਿਹੜੇ ਕਾਂਗਰਸ ਦੇ ਉਮੀਦਵਾਰ ਸਨ ਜੀ ਉਹਨਾਂ ਦੇ ਪਰਚਾ ਭਰਨ ਦੇ ਮੌਕੇ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਹੋਰੀ ਖੁਦ ਜਿਹੜਾ ਜੀ ਉਹ ਹਾਜ਼ਰ ਸਨ। ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਤੇ ਉਹਨਾਂ ਦੇ ਪਰਿਵਾਰ ਦੀ ਗੈਰ ਹਾਜ਼ਰੀ ਜਿਹੜੀ ਹੈ ਜੀ ਉਹ ਜ਼ਰੂਰ ਥੋੜੀ ਚਰਚਾ ਦਾ ਵਿਸ਼ਾ ਜਿਹੜੀ ਆ ਉਹ ਬਣੀ ਆ। ਇਹਦੇ ਬਾਵਜੂਦ ਜਿਹੜਾ ਜੀ ਇੱਥੇ ਗੁਰਦਾਸਪੁਰ ਦੇ ਵਿੱਚ ਇਹ ਜ਼ਿਮਨੀ ਚੋਣ ਜਿਹੜੀ ਹੋਣੀ ਆ ਇਹ ਵਾਸਤੇ ਇਸ ਵੇਲੇ ਸਾਰੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਜੀ ਉਹਨਾਂ ਨੇ ਇੱਕ ਕਿਸਮ ਦੇ ਨਾਲ ਆਪਣੀਆਂ ਜਿਹੜੀਆਂ ਦੀ ਤਿਆਰੀਆਂ ਪੂਰੀਆਂ ਕੀਤੀਆਂ ਨੇ। ਔਰ ਇੱਥੇ ਬਕਾਇਦਾ ਤੌਰ ਦੇ ਉੱਤੇ ਜਿਹੜੀ ਹੈ ਜੀ ਉਹ ਸ਼ੁਰੂ ਹੋ ਗਈ ਆ ਇੱਕ ਤੋਂ ਦੂਜੇ ਘਰ ਜਿਹੜਾ ਜੀ ਉਹ ਜਾਣ ਦੇ ਵਾਸਤੇ। ਜਿਹੜੇ ਸਿਮਰਜੀਤ ਸਿੰਘ ਮਾਨ ਹੋਰਾਂ ਦੀ ਮੌਜੂਦਗੀ ਦੇ ਵਿੱਚ ਜਿਹੜੇ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਨੇ ਕੁਲਵੰਤ ਸਿੰਘ ਮਝੈਲ, ਉਹਨਾਂ ਨੇ ਇੱਥੇ ਨਾਮਜ਼ਦਗੀ ਪੱਤਰ ਜਿਹੜੇ ਆ ਜੀ ਉਹ ਭਰੇ ਆ। ਸਿਮਰਜੀਤ ਸਿੰਘ ਮਾਨ ਹੋਰਾਂ ਨੇ ਐਲਾਨ ਕੀਤਾ ਸੀਗਾ ਕਿ ਉਹਨਾਂ ਦੀ ਪਾਰਟੀ ਜਿਹੜੀ ਹੈ ਜੀ ਇੱਥੋਂ ਚੋਣ ਲੜੂਗੀ। ਸੋ 4 ਜਿਹੜੇ ਆ ਜੀ ਉਹ ਉਮੀਦਵਾਰ ਹੋ ਗਏ। ਮੁਕਾਬਲਾ ਜਿਹੜਾ ਜੀ ਉਹ ਤਿੰਨਾਂ ਦੇ ਮੇਨ ਪਾਰਟੀਆਂ ਦੇ ਵਿਚਾਲੇ ਜਿਹੜਾ ਹੋਣਾ। ਆਉਂਦੇ 5 ਸਾਲਾਂ ਦੇ ਵਿੱਚ ਕਾਫੀ ਜਿਹੜੀ ਹੈ ਜੀ ਤਸਵੀਰ ਕਲੀਅਰ ਹੋਊਗੀ ਕਿ ਕਹਾਣੀ ਜਿਹੜੀ ਉਸ ਪਾਸੇ ਵੱਲ ਨੂੰ ਜਾ ਸਕਦੀ ਆ। ਇੱਕ ਗੱਲ ਤਕਰੀਬਨ ਜਿਹੜੀ ਹੈ ਜੀ ਉਹ ਜਾਪਦੀ ਹੈ ਕਿ BJP ਦਾ ਪੱਲੜਾ ਜਿਹੜਾ ਜੀ ਇੱਥੇ ਕੋਈ ਉਦਾਂ ਦਾ ਭਾਰੂ ਹੈ ਨੀਗਾ ਹੁਣ, ਜਿਹੋ ਜਿਹਾ ਪਿਛਲੀਆਂ ਚੋਣਾਂ ਦੇ ਦੌਰਾਨ ਜਿਹੜਾ ਜੀ ਉਹ ਰਿਹਾ। ਔਰ ਇੱਕ ਗੱਲ ਜਿਹੜੀ ਵੇਖਣ ਵਾਲੀ ਇਹ ਵੀ ਹੈ ਜੀ ਕਿ ਜਿਹੜੇ 3 ਮੇਨ ਪਾਰਟੀਆਂ ਨੇ, ਤਿੰਨਾਂ ਮੇਨ ਪਾਰਟੀਆਂ ਨੇ ਜਿਹੜਾ ਹਿੰਦੂ ਦੇ ਵਿੱਚੋਂ ਇਸ ਜਿਹੜੀ ਚੋਣ ਆ ਉਹਦੇ ਵਿੱਚ ਉਮੀਦਵਾਰ ਆਪਣਾ ਬਣਾਇਆ ਜੀ। ਪਰ ਦੇਖਦੇ ਜੀ ਕਿਹਦਾ ਗੁਣਾ ਪੈਂਦਾ। ਤਾਂ ਅੱਗੇ ਆਪਾਂ ਗਿਆਨ ਸਾਗਰ ਦੀ ਜੇ ਗੱਲ ਕਰੀਏ ਤਾਂ ਉਸ ਦੀ ਨਿਲਾਮੀ ਵਾਸਤੇ ਕਾਰਵਾਈ ਸ਼ੁਰੂ ਹੋਈ। ਬਿਲਕੁਲ ਜੀ, ਇਹ ਗਿਆਨ ਸਾਗਰ ਜਿਹੜਾ ਜੀ
ਜਿੰਨੀ ਦੇਰ ਕਬੱਡੀ ਵਗੈਰਾ ਹੁੰਦੀ ਹੈ ਸਭ ਹੋਣਾ ਕਿ ਉਹਦੇ ਵਿੱਚ ਪਰਲ ਗਰੁੱਪ ਜਿਹੜਾ ਜੀ ਇਹ ਕਬੱਡੀ ਕਰਾਉਂਦਾ ਸੀਗਾ। ਇਹ ਪਰਲ ਗਰੁੱਪ ਦਾ ਹੈ ਔਰ ਪਰਲ ਗਰੁੱਪ ਦਾ ਜਿਹੜਾ ਮੇਨ ਹੈ ਜੀ ਉਹ ਇਸ ਵੇਲੇ ਜੇਲ੍ਹ ਦੇ ਵਿੱਚ ਹੈ, ਕਿਉਂਕਿ ਇਹ ਲੋਕਾਂ ਦਾ ਪੈਸਾ ਜਿਹੜਾ ਜੀ ਉਹ ਇਕੱਠਾ ਕੀਤਾ ਹੋਇਆ। ਇਹ ਐਗਜ਼ੈਕਟਲੀ ਉਸੇ ਤਰੀਕੇ ਦੀ ਕਹਾਣੀ ਹੈ ਜੀ ਜਿਹੋ ਜੀ ਸਹਾਰਾ ਗਰੁੱਪ ਦੀ ਇੱਥੇ ਨੈਸ਼ਨਲ ਪੱਧਰ ਦੇ ਉੱਤੇ ਆ ਕਿ ਉਹਦਾ ਜਿਹੜਾ ਮੁਖੀ ਸਬਰਸੋ ਰਾਓ ਅੰਦਰ ਆ ਜੀ, ਔਰ ਉਹਦੀ ਪ੍ਰਾਪਰਟੀ ਜਿਹੜੀ ਹੈ ਵੇਚ ਕੇ ਲੋਕਾਂ ਦੇ ਪੈਸੇ ਪੂਰੇ ਕੀਤੇ ਜਾ ਰਹੇ ਆ। ਇਸੇ ਤਰੀਕੇ ਦੇ ਨਾਲ ਗਿਆਨ ਸਾਗਰ ਮੈਡੀਕਲ ਕਾਲਜ ਤੇ ਹਸਪਤਾਲ ਦੇ ਕੋਲੋਂ ਕਰਜ਼ਾ ਵਸੂਲੀ ਦੇ ਵਾਸਤੇ ਪੰਜਾਬ ਨੈਸ਼ਨਲ ਬੈਂਕ ਚੰਡੀਗੜ੍ਹ ਦੇ ਜਿਹੜਾ ਜੀ ਇਹਨੇ ਕਰਨ ਦੇ ਵਾਸਤੇ ਕਾਰਵਾਈ ਸ਼ੁਰੂ ਕਰਤੀ ਹੈ ਜੀ। ਬੈਂਕ ਦਾ ਗਿਆਨ ਸਾਗਰ ਦੇ ਵੱਲ 45 ਕਰੋੜ ਰੁਪਏ ਦਾ ਕਰਜ਼ਾ ਹੈ। ਇਸ ਲਈ ਬੈਂਕ ਗਿਆਨ ਸਾਗਰ ਦੇ ਸਮੁੱਚੇ ਢਾਂਚੇ ਦੀ ਕੀਮਤ ਤੈਅ ਕਰਨ ਲੱਗਿਆ ਹੈ ਜੀ। ਔਰ ਬੈਂਕ ਨੇ ਮੁੱਢਲੀ ਕਾਰਵਾਈ ਦੇ ਵਜੋਂ ਗਿਆਨ ਸਾਗਰ ਦੇ ਵਿੱਚ ਬਣਾਏ ਜਿਹੜਾ ਉਪ ਕੇਂਦਰ ਸੀਗਾ ਜੀ ਇਹਦੀ ਨਿਲਾਮੀ ਰੱਖੀ ਸੀ। 2 ਕਰੋੜ 22 ਲੱਖ ਰੁਪਏ ਤੈਅ ਕੀਤੀ ਸੀ, ਪਰ ਨਿਲਾਮੀ ਦੇਣ ਦੇ ਵਾਸਤੇ ਕੋਈ ਬੋਲੀ ਦੇਣ ਦੇ ਵਾਸਤੇ ਨਹੀਂ। ਇਹਦੀ ਕੀਮਤ ਦੇ ਵਿੱਚੋਂ 10% ਹੀ ਮੁੜ ਕੇ ਘੱਟ ਕਰਕੇ ਅੱਗੋਂ ਨਿਲਾਮੀ ਜਿਹੜੀ ਹੈ ਜੀ ਫੇਰ ਕੀਤੀ ਜਾਊਗੀ। ਔਰ ਇਹ ਕਿਹਾ ਗਿਆ ਜੀ ਕਿ ਇਸ ਤੋਂ ਬਾਅਦ ਗਿਆਨ ਸਾਗਰ ਨੂੰ ਨਿਲਾਮ ਕੀਤਾ ਜਾਊਗਾ। ਗਿਆਨ ਸਾਗਰ ਮੈਡੀਕਲ ਕਾਲਜ ਤੇ ਹਸਪਤਾਲ ਦੇ ਜਿਹੜੇ ਡਾਕਟਰ ਤੇ ਬਾਕੀ ਜਿਹੜਾ ਅਮਲਾ ਉਹਨਾਂ ਨੇ ਆਪਣੀਆਂ ਬਕਾਇਆ ਜਿਹੜੀਆਂ ਤਨਖਾਹਾਂ ਨੇ ਉਹਦੇ ਵਾਸਤੇ ਐਜੂਕੇਸ਼ਨਲ ਟ੍ਰਿਬਿਊਨਲ ਦਾ ਦਰਵਾਜ਼ਾ ਖੜਕਾਇਆ ਜੀ। ਜਿਹੜੇ ਮੁਲਾਜ਼ਮ ਦੇ ਅਨੁਸਾਰ ਜੀ ਉਹ ਕਈ ਪੇਸ਼ੀਆਂ ਭੁਗਤ ਚੁੱਕੇ ਨੇ ਔਰ ਉਹਨਾਂ ਨੂੰ ਹਰ ਵਾਰੀ ਜਿਹੜਾ ਜੀ ਉਹ ਅੱਗੇ ਟਾਲ ਦਿੱਤਾ ਜਾਂਦਾ। ਉਹਨਾਂ ਦਾ ਇਹ ਕਹਿਣਾ ਕਿ ਜਿੰਨੀ ਦੇਰ ਤੱਕ ਉਹਨਾਂ ਦੀਆਂ ਤਨਖਾਹਾਂ ਵਗੈਰਾ ਪੂਰੀਆਂ ਨਹੀਂ ਹੋ ਜਾਂਦੀਆਂ ਦੇਰ ਤੱਕ ਇਹਦੀ ਨਿਲਾਮੀ ਕੀਤੀ ਜਾਵੇ। ਜੇ ਨਿਲਾਮੀ ਕੀਤੀ ਜਾਵੇ ਤਾਂ ਇਹਦੇ ਵਿੱਚ ਇਹਨਾਂ ਦੇ ਤਨਖਾਹਾਂ ਦੇ ਪੈਸੇ ਜਿਹੜੇ ਆ ਜੀ ਉਹ ਵੀ ਜੋੜੇ ਜਾਣ। ਐਕਚੁਅਲੀ ਜਿਹੜੀ ਮੌਜੂਦਾ ਪੰਜਾਬ ਸਰਕਾਰ ਹੈ ਜੀ ਉਹਨਾਂ ਨੇ ਇੱਕ ਮੈਡੀਕਲ ਕਾਲਜ ਸਥਾਪਿਤ ਕਰਨ ਦਾ ਐਲਾਨ ਜਿਹੜਾ ਕੀਤਾ ਹੋਇਆ ਇੱਥੇ ਮੋਹਾਲੀ ਦੇ ਵਿੱਚ। ਦੇਖਿਆ ਜਾਵੇ ਤਾਂ ਕਿਸੇ ਤਰੀਕੇ ਦੇ ਨਾਲ ਸਰਕਾਰ ਨੂੰ ਜਿੰਨੇ ਕੁ ਪੈਸੇ ਬੈਂਕਾਂ ਦੇ ਬਣਦੇ ਆ ਜੀ ਇਹ ਦੇ ਕੇ ਜੇ ਇਹਨੂੰ ਉਹ ਟੇਕ ਓਵਰ ਜਿਹੜਾ ਜੀ ਉਹ ਕਰਦੀ ਹੈ ਨਿਲਾਮੀ ਦੇ ਵਿੱਚ ਤਾਂ ਇੱਕ ਬਣਿਆ ਬੱਤਰਿਆ ਸਾਰੇ ਦਾ ਸਾਰਾ ਢਾਂਚਾ ਜਿਹੜਾ ਜੀ ਉਹ ਸਰਕਾਰ ਨੂੰ ਮਿਲ ਸਕਦਾ, ਬਜਾਏ ਇਹਦੇ ਕਿ ਕਈ 100 ਕਰੋੜ ਰੁਪਏ ਲਾ ਕੇ ਨਵਾਂ ਜਿਹੜਾ ਜੀ ਉਹ ਉਸਾਰਿਆ ਜਾਵੇ। ਕਿਉਂਕਿ ਇਹਦੇ ਵਿੱਚ ਮੈਡੀਕਲ ਸਹੂਲਤ ਜਿਹੜੀ ਹੈ ਜੀ ਉਹ ਹਸਪੀਟਲ ਦੀ ਮੌਜੂਦ ਹੈ, ਕਾਲਜ ਦਾ ਪੂਰਾ ਢਾਂਚਾ ਹਰ ਚੀਜ਼ ਜਿਹੜੀ ਹੈ ਜੀ ਉਹ ਬਣੀ ਹੋਈ ਹੈ। ਪਰ ਸ਼ਾਇਦ ਇਸ ਤਰ੍ਹਾਂ ਪੋਸੀਬਲ ਹੁੰਦਾ ਨਹੀਂ ਗਾ ਜੀ, ਉਹਦੇ ਕਈ ਰੀਜ਼ਨ ਨੇ ਜੀ। ਤੇ ਅੱਗੇ ਆਪਾਂ ਗੈਂਗਸਟਰ ਦੀ ਜੇ ਗੱਲ ਕਰੀਏ ਤਾਂ ਉਸ ਦੇ ਮਾਮਲੇ ਵਿੱਚ ਯੂਪੀ ਦੀ ਪੁਲਿਸ ਅੰਮ੍ਰਿਤਸਰ ਪਹੁੰਚੀ। ਐਕਚੁਅਲੀ ਇਹ ਮਾਮਲਾ ਜਿਹੜਾ ਉਹ ਕਾਫੀ ਪਿਛਲੇ ਦਿਨਾਂ ਤੋਂ ਭਖਦਾ ਜਿਹੜਾ ਜਾ ਰਿਹਾ ਜੀ ਕਿ ਇੱਕ ਗੈਂਗਸਟਰ, ਮੈਂ ਕੱਲ ਉਹਦੀ ਡਿਟੇਲ ਸਾਂਝੀ ਕੀਤੀ ਸੀ, ਗੋਪੀ ਘਨਸ਼ਾਮਪੁਰੀਆ, ਜਿਹਨੂੰ ਛੱਡਣ ਦੇ ਵਾਸਤੇ ਉੱਤਰ ਪ੍ਰਦੇਸ਼ ਦੇ ਇੱਕ ਆਫਿਸਰ ਨੇ ਕਰੋੜ ਰੁਪਏ ਦੀ ਰਿਸ਼ਵਤ ਜਿਹੜੀ ਜੀ ਉਹ ਲਈ ਤੇ ਉਹਨੂੰ ਰਿਹਾ ਕਰਤਾ। ਹੁਣ ਉੱਤਰ ਪ੍ਰਦੇਸ਼ ਦੀ ਪੁਲਿਸ ਦੇ ਵੱਲੋਂ ਗੈਂਗਸਟਰ ਜਿਹੜਾ ਜੀ ਇਹ ਗੋਪੀ ਸੀਗਾ ਇਸ ਮਾਮਲੇ ਦੀ ਜਾਂਚ ਦੇ ਵਾਸਤੇ, ਇਹਨੂੰ ਰਿਹਾ ਕਰਨ ਦੀ ਜਾਂਚ ਦੇ ਮਾਮਲੇ ਦੇ ਵਾਸਤੇ ਯੂਪੀ ਪੁਲਿਸ ਤੇ ਜਿਹੜੇ ਇੱਥੇ ਹੈਗੇ ਨੇ ਜੀ ਵਧੀਕ ਡਾਇਰੈਕਟਰ ਜਨਰਲ ਆਨੰਦ ਕੁਮਾਰ ਉਹ ਅੰਮ੍ਰਿਤਸਰ ਪਹੁੰਚੇ ਨੇ। ਪੰਜਾਬ ਪੁਲਿਸ ਦੇ ਖੁਫੀਆ ਵਿੰਗ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ 6 ਮੁਲਜ਼ਮਾਂ ਤੋਂ ਉਹਨਾਂ ਨੇ ਪੁੱਛਗਿੱਛ ਜਿਹੜੀ ਹੈ ਜੀ ਉਹ ਕੀਤੀ ਆ। ਜਿਹੜੀ ਡਿਟੇਲ ਆ ਉਹਦੇ ਮੁਤਾਬਕ ਜਿਹੜਾ ਇਹ ਗੋਪੀ ਘਨਸ਼ਾਮਪੁਰੀਆ ਸੀਗਾ ਉਹਨੂੰ ਯੂਪੀ ਦੀ ਸਪੈਸ਼ਲ ਟਾਸਕ ਫੋਰਸ ਦੇ ਵੱਲੋਂ ਸ਼ਾਹਜਹਾਨਪੁਰ ਤੋਂ 10 ਸਤੰਬਰ ਨੂੰ ਕਾਬੂ ਕੀਤਾ ਗਿਆ ਸੀਗਾ। ਮਗਰੋਂ ਉਹਨੂੰ ਇੱਕ ਕਥਿਤ ਸਮਝੌਤੇ ਦੇ ਤਹਿਤ ਰਿਹਾ ਕਰਤਾ ਗਿਆ ਔਰ ਇਸ ਸਮਝੌਤੇ ਦੇ ਵਿੱਚ ਕਾਂਗਰਸੀ ਆਗੂ ਸੰਦੀਪ ਉਰਫ ਪਿੰਟੂ ਤਿਵਾੜੀ ਦਾ ਨਾਮ ਵੀ ਬੋਲਦਾ ਜਿਹਨੇ ਉੱਥੋਂ ਦੇ ਆਈਜੀ ਦੇ ਨਾਲ ਸਮਝੌਤਾ ਕੀਤਾ। ਇਹ ਮਾਮਲਾ ਉਸ ਵੇਲੇ ਪੰਜਾਬ ਪੁਲਿਸ ਦੇ ਸਾਹਮਣੇ ਆਇਆ ਸੀਗਾ ਜੀ ਜਦੋਂ ਖੁਫੀਆ ਵਿੰਗ ਦੇ ਵੱਲੋਂ ਕਾਬੂ ਕੀਤਾ ਗਿਆ ਰਣਦੀਪ ਸਿੰਘ ਉਰਫ ਰਿੰਪਲ ਤੋਂ ਪੁੱਛ ਪੜਤਾਲ ਜਿਹੜੀ ਸੀ ਉਹ ਕੀਤੀ ਗਈ। ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਤੋਂ ਹਰਜਿੰਦਰ ਸਿੰਘ ਕੋਹਲੀ ਤੇ ਅਮਨਦੀਪ ਨੂੰ ਕਾਬੂ ਜਿਹੜਾ ਜੀ ਉਹ ਕੀਤਾ ਗਿਆ। ਹੁਣ ਇਹ ਮਾਮਲਾ ਜਿਹੜਾ ਜੀ ਜੱਗ ਜ਼ਾਹਰ ਹੋਣ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਵੱਲੋਂ ਜਾਂਚ ਦੇ ਆਦੇਸ਼ ਦਿੱਤੇ ਗਏ ਆ। ਜਾਂਚ ਦਾ ਜ਼ਿੰਮਾ ਜਿਹੜਾ ਜੀ ਉਹ ਡੀਜੀਪੀ ਆਨੰਦ ਕੁਮਾਰ ਹੋਰਾਂ ਨੂੰ ਸੌਂਪਿਆ ਗਿਆ। ਇਹਦੇ ਤਹਿਤ ਆਨੰਦ ਕੁਮਾਰ ਹੋਰੀ ਜਿਹੜੇ ਨੇ ਜੀ ਉਹ ਅੰਮ੍ਰਿਤਸਰ ਦੇ ਵਿੱਚ ਆਏ ਹੋਏ ਨੇ। ਜਿਹੜੇ ਫੜੇ ਗਏ ਮੁਲਜ਼ਮ ਨੇ ਜੀ ਪਿੰਟੂ ਤਿਵਾੜੀ, ਰਿੰਪਲ, ਬਲਜਿੰਦਰ ਸਿੰਘ, ਡੌਨੀ, ਕੋਹਲੀ, ਅਮਨਦੀਪ, ਗੁਰਪ੍ਰੀਤ, ਇਹ ਤੋਂ ਪੁੱਛਗਿੱਛ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। ਅਦਾਲਤ ਤੋਂ ਹੋਰ ਪੁਲਿਸ ਰਿਮਾਂਡ ਜਿਹੜਾ ਜੀ ਉਹ ਨਹੀਂ ਮੰਗਿਆ ਗਿਆ। ਇਹ ਕਿਹਾ ਗਿਆ ਕਿ ਜ਼ਰੂਰਤ ਹੋਈ ਤਾਂ ਪ੍ਰੋਡਕਸ਼ਨ ਵਾਰੰਟਾਂ ਦੇ ਉੱਤੇ ਲਿਆ ਕੇ ਮੁੜ ਕੇ ਪੁੱਛ ਪੜਤਾਲ ਜਿਹੜੀ ਆ ਉਹ ਕੀਤੀ ਜਾ ਸਕਦੀ ਹੈ। ਇਹ ਮਾਮਲੇ ਦੇ ਵਿੱਚ ਜਿਵੇਂ ਮੈਂ ਕੱਲ ਵੀ ਦੱਸਿਆ ਸੀਗਾ ਕਿ ਪੰਜਾਬ ਦੇ ਵਿੱਚੋਂ ਕੁਝ ਸ਼ਰਾਬ ਦੇ ਜਿਹੜੇ ਧੰਦੇ ਦੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਵੱਲ ਵੀ ਸਿੱਧੀ ਉਂਗਲ ਜਿਹੜੀ ਹੈ ਜੀ ਉਹ ਉੱਠ ਰਹੀ ਹੈ ਕਿ ਉਹਨਾਂ ਤੋਂ ਪੈਸੇ ਜਿਹੜੇ ਆ ਜੀ ਉਹ ਲਏ ਗਏ।
ਔਰ ਪੈਸੇ ਲੈ ਕੇ ਅੱਗੋਂ 50 ਲੱਖ ਇੱਥੋਂ ਜਿਹੜਾ ਇਕੱਠਾ ਕੀਤਾ ਗਿਆ, 50 ਲੱਖ ਬਾਕੀ ਜਿਹੜਾ ਕਿੱਥੋਂ ਲਿਆ ਗਿਆ, ਇਹਦੀ ਘੋਖ ਜਿਹੜੀ ਆ ਉਹ ਹੋ ਰਹੀ ਆ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਰੋੜ ਰੁਪਈਆ ਇਕੱਠਾ ਕਰਨਾ ਇਹਨਾਂ ਦੇ ਵਾਸਤੇ ਇੱਕ ਮਾਮੂਲੀ ਖੇਡ ਸੀਗੀ। ਔਰ ਕੇਸ ਲੈਵਲ ਤੱਕ ਜਿਹੜੇ ਆ ਜੀ ਇਹ ਗੈਂਗਸਟਰ ਪਹੁੰਚੇ ਹੋਏ ਆ ਕਿ ਕੋਈ ਵੱਡੇ ਤੋਂ ਵੱਡਾ ਆਫੀਸਰ ਵੀ ਹੋਵੇ ਉਹਦੇ ਨਾਲ ਵੀ ਘੁੰਡੀਆਂ ਅੱਗੋਂ ਜਿਹੜੀਆਂ ਜੀ ਮੇਲ ਦਿੰਦੇ ਨੇ ਇਹਨਾਂ ਦੇ ਰਾਜਨੀਤਿਕ ਆਕਾ, ਤੇ ਫਿਰ ਉਹਨਾਂ ਨੂੰ ਪੈਸੇ ਦੇ ਕੇ। ਬਿਲਕੁਲ ਜੀ, ਫਿਰ ਦੁਨੀਆ ਕਿੱਥੇ ਸੇਫ ਆ ਜੇ ਇਸ ਤਰ੍ਹਾਂ ਦੇ ਲੋਕਾਂ ਨੂੰ ਇਹ ਪਾਲਦੇ ਆ। ਤੇ ਅੱਗੇ ਆਪਾਂ ਗੱਲ ਕਰਦੇ ਆ ਹਨੀਪ੍ਰੀਤ ਦੇ ਸਾਬਕਾ ਪਤੀ ਦੀ। ਉਸਨੇ ਕਈ ਸਨਸਨੀਖੇਜ਼ ਖੁਲਾਸੇ ਕੀਤੇ। ਉਹਦੀ ਇੱਕ ਤਾਂ ਜਿਹੜਾ ਇਹ ਮਾਮਲਾ ਚੱਲ ਰਿਹਾ ਜੀ CBI ਦੀ ਅਦਾਲਤ ਦੇ ਵਿੱਚ, ਮੈਂ ਵੀ ਦੱਸਣਾ ਹੈ ਕਿ CBI ਦੀ ਅਦਾਲਤ ਦੇ ਵਿੱਚ ਜਿਹੜੀ ਕਾਰਵਾਈ ਹੈ ਜੀ ਉਹ ਸੋਮਵਾਰ ਨੂੰ ਫੇਰ ਜਾਰੀ ਰਹੂਗੀ। ਜਿਹੜਾ ਸਾਬਕਾ ਡਰਾਈਵਰ ਖੱਟਾ ਸਿੰਘ ਸੀਗਾ, ਜਿਹੜੇ ਉਹਨੇ ਐਪਲੀਕੇਸ਼ਨ ਲਾਈ ਹੈ ਕਿ ਉਹ ਦੁਬਾਰਾ ਗਵਾਹੀ ਦੇਣੀ ਚਾਹੁੰਦਾ, ਇਹਦੇ ਉੱਤੇ ਫੈਸਲਾ ਜਿਹੜਾ ਜੀ ਉਹ ਸੁਰੱਖਿਅਤ ਰੱਖ ਲਿਆ ਮਾਨਯੋਗ ਜੱਜ ਨੇ। ਔਰ 25 ਤਰੀਕ ਨੂੰ ਇਹਦੇ ਸੰਬੰਧੀ ਜਿਹੜੀ ਸੁਣਵਾਈ ਆ ਉਹ ਕੀਤੀ ਜਾਊਗੀ ਵੀ ਇਧਰ ਉਹ ਗਵਾਹੀ ਦੇ ਸਕਦਾ ਜਾਂ ਨਹੀਂ। ਦੂਜੇ ਪਾਸੇ ਵਿਸ਼ਵਾਸ ਗੁਪਤਾ ਜਿਹੜਾ ਕਿ ਸਾਬਕਾ ਪਤੀ ਹੈ ਹਨੀਪ੍ਰੀਤ ਦਾ, ਉਹ ਫਿਰ ਮੀਡੀਆ ਦੇ ਸਾਹਮਣੇ ਜਿਹੜਾ ਜੀ ਉਹ ਆਇਆ। ਮੀਡੀਆ ਦੇ ਸਾਹਮਣੇ ਆ ਕੇ ਉਹਨੇ ਕੁਝ ਅਹਿਮ ਖੁਲਾਸੇ ਜਿਹੜੇ ਆ ਜੀ ਉਹ ਕੀਤੇ ਆ। ਉਹਨੇ ਗੱਲਾਂ ਦੱਸੀਆਂ ਕਿ ਉਹਦਾ ਪਰਿਵਾਰ ਪੂਰੇ ਦਾ ਪੂਰਾ ਕਿਵੇਂ ਉਜਾੜ ਦਿੱਤਾ ਇਸ ਸਰਸੇ ਵਾਲੇ ਨੇ। 40 ਕਰੋੜ ਰੁਪਏ ਦੀ ਜਾਇਦਾਦ ਜਿਹੜੀ ਸੀਗੀ ਜੀ ਉਹ ਕਹਿੰਦਾ ਕਿ ਸਾਡੇ ਪਰਿਵਾਰ ਦੇ ਹੱਥੋਂ ਗਈ। ਉਹ ਸਾਰੀ ਦੀ ਸਾਰੀ ਡੇਰਾ ਜਿਹੜਾ ਸੀਗਾ ਜੀ ਉਹ ਲੈ ਗਿਆ। ਉਹ ਕਹਿੰਦਾ 99 ਤੋਂ ਲੈ ਕੇ 2009 ਤੱਕ ਹਨੀਪ੍ਰੀਤ ਉਹਦੇ ਨਾਲ ਜਿਹੜਾ ਉਹ ਠੀਕ ਠਾਕ ਰਹੀ। ਉਦੋਂ ਬਾਅਦ ਡੇਰੇ ਦੇ ਮੁਖੀ ਨੇ 2009 ਦੇ ਵਿੱਚ ਉਹਨੂੰ ਆਪਣੀ ਮੂੰਹ ਬੋਲੀ ਧੀ ਜਿਹੜੀ ਬਣਾ ਲਿਆ। ਤੇ ਉਹ ਕਹਿੰਦਾ ਉਸ ਤੋਂ ਬਾਅਦ ਉਹਦੀ ਜ਼ਿੰਦਗੀ ਦੇ ਵਿੱਚ ਵੱਡੀ ਉਥਲ ਪੁਥਲ ਜਿਹੜੀ ਉਹ ਆਈ। ਉਹ ਕਹਿੰਦਾ ਕਿ 11 ਦੇ ਵਿੱਚ ਉਹਨੇ ਇਤਰਾਜ਼ਯੋਗ ਹਾਲਤ ਦੇ ਵਿੱਚ ਡੇਰੇ ਵਾਲੇ ਨੂੰ ਤੇ ਹਨੀਪ੍ਰੀਤ ਨੂੰ ਜਿਹੜਾ ਸੀਗਾ ਜੀ ਉਹ ਦੇਖਿਆ ਤੇ ਉਸ ਤੋਂ ਬਾਅਦ ਉਹ ਡੇਰੇ ਤੋਂ ਕਿਨਾਰਾ ਕਰ ਗਿਆ। ਉਹ ਕਹਿੰਦਾ ਕਿ ਉਹਦੇ ਪਰਿਵਾਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਉਹਨੇ ਇਹ ਵੀ ਗੱਲ ਕਹੀ ਕਿ ਜਦੋਂ ਉਹਨੂੰ ਜੇਲ੍ਹ ਦੇ ਦਿੱਤਾ ਗਿਆ ਤਾਂ ਉੱਥੇ ਜੇਲ੍ਹ ਦੇ ਵਿੱਚ ਇੱਕ ਜਿਹੜਾ ਪੁਲਿਸ ਵਾਲਾ ਸੀਗਾ ਉਹ ਆਇਆ। ਉਹਨੇ ਪੁੱਛਿਆ ਕਿ ਕੌਣ ਆ ਤੁਹਾਡੇ ਵਿੱਚੋਂ ਅਵਿਨਾਸ਼ ਵਿਸ਼ਵਾਸ ਗੁਪਤਾ, ਤੇ ਉਹ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਕਿਸੇ ਕੈਦੀ ਨੂੰ 10 ਲੱਖ ਰੁਪਏ ਦੀ ਸੁਪਾਰੀ ਦਿੱਤੀ ਗਈ ਸੀਗੀ ਕਿ ਇਹਨੂੰ ਮਾਰ ਦਿੱਤਾ ਜਾਵੇ ਵਿਸ਼ਵਾਸ ਗੁਪਤਾ ਨੂੰ। ਉਹ ਕਹਿੰਦਾ ਕਿ ਉੱਥੇ ਜਿਹੜੀ ਹੈ ਜੀ ਮੇਰੀ ਮਦਦ ਤੇ ਜਿਹੜੀ ਹੈ ਇੱਥੇ ਬੇਅੰਤ ਸਿੰਘ ਹੋਰਾਂ ਦੇ ਕਤਲ ਦੇ ਮਾਮਲੇ ਦੇ ਵਿੱਚ ਸਜ਼ਾ ਯਾਫਤਾ ਬਲਵੰਤ ਸਿੰਘ ਰਾਜੋਆਣਾ ਨੇ ਕੀਤੀ ਤੇ ਉਹਨੇ ਵਿਸ਼ਵਾਸ ਗੁਪਤਾ ਨੂੰ ਜੇਲ੍ਹ ਦੇ ਵਿੱਚ ਜਿਹੜਾ ਜੀ ਉਹ ਬਚਾਇਆ, ਜਿਹੜਾ ਕਿ ਪਟਿਆਲੇ ਦੀ ਜੇਲ੍ਹ ਦੇ ਵਿੱਚ ਹੈ। ਉਹਨੇ ਇਹ ਵੀ ਜਿਹੜੇ ਆ ਜੀ ਉਹ ਖੁਲਾਸੇ ਕੀਤੇ ਕਿ ਇੱਥੇ ਅੰਦਰ ਜਿਹੜਾ ਜੀ ਸਰਸੇ ਵਾਲਾ ਸੀਗਾ ਉਹ ਖੇਡਦਾ ਸੀਗਾ ਜਿਹੜਾ ਬਿਗ ਬੌਸ। ਉਹ ਜਿਹੜਾ ਹਰ ਜਾਂਦੀ ਸੀ ਜਿਹੜੀ ਔਰਤ ਉਹਨੂੰ ਫਿਰ ਜਿਹੜਾ ਜੀ ਉਹ ਰਾਤ ਰਹਿਣਾ ਪੈਂਦਾ ਸੀਗਾ ਰਾਮ ਰਹੀਮ ਦੇ ਨਾਲ। ਤੇ ਉਹ ਕਹਿੰਦਾ ਕਿ ਹਨੀਪ੍ਰੀਤ ਜਾਣਬੁੱਝ ਕੇ ਬਾਰ-ਬਾਰ ਜਿਹੜਾ ਜੀ ਉਹ ਹਾਰਦੀ ਸੀ ਜਾਂ ਉਹਨੂੰ ਹਰਾਇਆ ਜਾਂਦਾ ਸੀਗਾ। ਉਹਨੇ ਇੱਕ ਵਾਰੀ ਫਿਰ ਇਹ ਜਿਹੜੀ ਇਹਦੀ ਗੱਲ ਆਖੀ ਕਿ ਮੂੰਹ ਬੋਲੀ ਧੀ ਹੋਣ ਦਾ ਜਿਹੜਾ ਨਾਟਕ ਕੀਤਾ ਜਾ ਰਿਹਾ ਉਹ ਬਿਲਕੁਲ ਝੂਠਾ ਹੈ ਔਰ ਉਹ ਸਿਰਫ ਇੱਕ ਰਿਸ਼ਤੇ ਨੂੰ ਬਦਨਾਮ ਜਿਹੜਾ ਉਹ ਕਰ ਰਿਹਾ ਸਰਸੇ ਵਾਲਾ। ਉਹ ਕਹਿੰਦਾ ਕਿ ਇਹਨਾਂ ਦੋਨਾਂ ਦਾ ਜਿਹੜਾ ਜੀ ਉਹ ਸੰਬੰਧ ਕੋਈ ਪਿਓ ਧੀ ਵਾਲਾ ਉਹ ਨਹੀਂ ਹੈਗਾ। ਉਹ ਇਹ ਵੀ ਕਹਿੰਦਾ ਜੀ ਕਿ ਉਹ ਤਾਂ ਉੱਜੜ ਪੁੱਜੜ ਗਿਆ। ਉਹਨੇ ਇਹ ਵੀ ਗੱਲ ਕਹੀ ਕਿ ਉਹ ਜੇਲ੍ਹ ਦੇ ਵਿੱਚ ਬੈਠਾ ਵੀ ਪਾਵਰਫੁਲ ਹੈ ਤੇ ਉਹਨੂੰ ਕਿਸੇ ਸਮੇਂ ਵੀ ਮਰਵਾ ਸਕਦਾ। ਜੇ ਇਨ ਕੇਸ ਉਹਦਾ ਨੁਕਸਾਨ ਹੁੰਦਾ ਤੇ ਇਹਦੇ ਵਾਸਤੇ ਇਹ ਸਰਸੇ ਵਾਲਾ ਜਿਹੜਾ ਜੀ ਉਹ ਜ਼ਿੰਮੇਵਾਰ ਹੋਊਗਾ ਜੀ। ਤੇ ਅੱਗੇ ਆਪਾਂ ਰੈੱਡ ਕਰਾਸ ਦੇ ਜੇ ਪੈਸਿਆਂ ਦੀ ਗੱਲ ਕਰੀਏ ਤਾਂ ਉਹ ਵੀ ਆਪਣੇ ਹਿੱਤਾਂ ਲਈ ਵਰਤ ਰਹੇ ਨੇ ਕਈ। ਤੁਹਾਡੀ ਇਹ ਤੁਸੀਂ ਹੈਰਾਨ ਹੋਵੋਗੇ ਜਿਹੜੀ ਵੀ ਇਹ ਕਿਹਾ ਗਿਆ ਜੀ ਕਿ ਸਰਕਾਰ ਦੀਆਂ ਜ਼ਿੰਮੇਵਾਰੀਆਂ ਜਿਹੜਾ ਜੀ ਉਹ ਨਿਭਾ ਰਿਹਾ ਰੈੱਡ ਕਰਾਸ। ਜੇ ਜਿਹੜੇ ਅਪਾਹਜ ਲੋਕ ਨੇ ਉਹਨਾਂ ਨੂੰ ਟਰਾਈਸਾਈਕਲ ਦੇਣਾ ਹੋਵੇ, ਜਿਹੜੀਆਂ ਵਿਡੋਜ਼ ਨੇ ਉਹਨਾਂ ਨੂੰ ਸਿਲਾਈ ਮਸ਼ੀਨਾਂ ਜਿਹੜੀਆਂ ਉਹ ਦੇਣੀਆਂ ਹੋਣ, ਤੇ ਜਿਹੜਾ ਜੀ ਇੱਦਾਂ ਦੇ ਮਾਮਲੇ ਜਿਹੜੇ ਰੈੱਡ ਕਰਾਸ ਇੱਕ ਵੇਟਿੰਗ ਦੇ ਵਿੱਚ ਪਏ ਨੇ। ਤੇ 15 ਅਗਸਤ ਤੇ 26 ਜਨਵਰੀ ਨੂੰ ਕਦੀ ਬੁਲਾਇਆ ਜਾਂਦਾ ਜੇ ਉਹਨਾਂ ਨੂੰ ਸਰਕਾਰ ਦੀ ਇਮੇਜ ਚੰਗੀ ਰਹੇ ਇਹਦੇ ਵਾਸਤੇ ਰੈੱਡ ਕਰਾਸ ਖਾਤਾ ਜਿਹੜਾ ਜੀ ਉਹਦੇ ਵਿੱਚੋਂ ਮੁਆਵਜ਼ਾ ਦਿੱਤਾ ਜਾ ਰਿਹਾ। ਉਹ ਦੰਦ ਲਵਾਉਣ ਦੇ ਵਾਸਤੇ ਪੈਸੇ ਦਿੱਤੇ ਜਾ ਰਹੇ ਆ। ਸਕੂਲਾਂ ਦੀ ਫੀਸ ਜਿਹੜੀ ਹੈ ਜੀ ਇਹਦੇ ਵਿੱਚੋਂ ਭਰੀ ਜਾ ਰਹੀ ਹੈ। ਰੈੱਡ ਕਰਾਸ ਦੇ ਵੱਲੋਂ ਪ੍ਰਸ਼ਾਸਨ ਨੇ 0% ਇੰਟਰਸਟ ਤੇ 34 ਲੱਖ ਲੋਨ ਜਿਹੜਾ ਦਿੱਤਾ। ਦੇਖੋ ਕੀਤਾ ਕਿ ਇਹਦੇ ਵਿੱਚ ਲੋਨ ਲੈ ਕੇ ਰੈੱਡ ਕਰਾਸ ਨੂੰ ਦਿੱਤਾ ਸਰਕਾਰ ਨੇ ਕਿ ਇਹਦੀਆਂ ਕਿਸ਼ਤਾਂ ਚੱਲੋ ਤੇ ਜਿਹੜੇ ਪੈਸੇ ਵਰਤਨੇ ਆ ਉਹ ਜਿੱਥੇ ਅਸੀਂ ਚਾਹਾਂਗੇ ਉਸ ਤਰੀਕੇ ਦੇ ਨਾਲ ਜਿਹੜਾ ਜੀ ਉਹ ਕਿਸਾਨ ਦੀ ਖੁਦਕੁਸ਼ੀ ਹੁੰਦੀ ਹੈ ਉਹਦੇ ਵਿੱਚ ਪੈਸਾ ਦੇਣ ਦੀ ਗੱਲ ਆਉਂਦੀ, ਰਾਜਨੀਤਿਕ ਚੈੱਕ ਦੇ ਆਉਂਦਾ, ਚੈੱਕ ਹੁੰਦਾ ਰੈੱਡ ਕਰਾਸ ਦਾ ਔਰ ਉਹ ਲੋਨ ਲੈ ਕੇ ਜਿਹੜਾ ਜੀ ਉਹ ਦਿੱਤਾ ਹੈ ਜੇ ਲੀਗਲੀ ਦਿੱਤਾ ਨਹੀਂ ਜਾ ਸਕਦਾ। ਇੱਥੋਂ ਤੱਕ ਜਿਹੜੀ ਦੀ ਕਹਾਣੀ
ਕਿ 31 ਜਨਵਰੀ 17 ਨੂੰ ਮੌੜ ਬੰਬ ਬਲਾਸਟ ਦੇ ਵਿੱਚ ਮਾਰਿਆ ਗਿਆ ਅੰਕੁਸ਼ ਦੀ ਫੈਮਿਲੀ ਨੂੰ 4.5 ਲੱਖ ਰੁਪਏ ਦਾ ਦਿੱਤਾ ਰੈੱਡ ਕਰਾਸ ਦੇ ਖਾਤੇ 'ਚ। 1 ਮਈ 17 ਨੂੰ ਭਾਰਤੀ ਕਿਸਾਨ ਯੂਨੀਅਨ ਰੈਲੀ ਵਿੱਚ ਕਿਸਾਨ ਮੁਖਤਿਆਰ ਸਿੰਘ ਦੀ ਮੌਤ ਹੋਈ, ਉਹਨੂੰ ਚੈੱਕ ਦੇ ਦਿੱਤਾ ਗਿਆ ਰੈੱਡ ਕਰਾਸ ਦੇ ਖਾਤੇ ਦੇ ਵਿੱਚੋਂ 10 ਲੱਖ ਰੁਪਏ ਦਾ। 4 ਜੂਨ 17 ਨੂੰ ਜੋਗੀ ਨਗਰ ਦੇ ਵਿੱਚ ਝੁੱਗੀਆਂ ਦੇ ਵਿੱਚ ਅੱਗ ਲੱਗੀ, ਮੁਆਵਜ਼ੇ ਦੇ ਵਾਸਤੇ ਜਿਹੜੇ ਸੀਗੇ ਜੀ ਵਿੱਤ ਮੰਤਰੀ ਦੇ ਰਿਸ਼ਤੇਦਾਰਾਂ ਨੇ 5 ਜੂਨ ਨੂੰ ਪੈਸੇ ਵੰਡੇ, 8.25 ਲੱਖ ਰੁਪਏ ਰੈੱਡ ਕਰਾਸ ਦੇ ਖਾਤੇ ਦੇ ਵਿੱਚੋਂ ਜਿਹੜਾ ਜੀ ਉਹ ਪੈਸਾ ਦੇ ਦਿੱਤਾ ਗਿਆ। ਇਸੇ ਤਰੀਕੇ ਨਾਲ 10 ਮਈ ਨੂੰ ਪੈਸਾ ਜਿਹੜਾ ਜੀ ਦਿੱਤਾ ਗਿਆ, 29 ਜੂਨ ਨੂੰ ਦਿੱਤਾ ਗਿਆ, 14 ਜੁਲਾਈ ਨੂੰ, 5 ਦਸੰਬਰ 15 ਨੂੰ ਜਿਹੜਾ ਸੀਗਾ ਜੀ ਇੱਕ ਬੰਦੇ ਦੇ ਹਾਦਸੇ ਦੇ ਵਿੱਚ ਉਹਦੇ ਦੰਦ ਟੁੱਟ ਗਏ, ਦੰਦ ਲਾਉਣ ਲਈ 19,000 ਰੁਪਇਆ ਜਿਹੜਾ ਜੀ ਉਹ ਦੇ ਦਿੱਤਾ। 1 ਅਗਸਤ 16 ਨੂੰ ਜਿਹੜੀਆਂ ਪਿਛਲੀ ਸਰਕਾਰ ਦੇ ਕਾਰਨਾਮੇ ਨੇ ਜੀ ਕਿ ਬਾਦਲ ਪਿੰਡ ਦੀ ਇੱਕ ਕੁੜੀ ਸੀ, ਉਹਦੀ ਫੀਸ 43,000 ਰੁਪਏ ਸੀ, ਉਹ ਰੈੱਡ ਕਰਾਸ ਦੇ ਖਾਤੇ ਦੇ ਵਿੱਚੋਂ ਜਿਹੜਾ ਜੀ ਉਹ ਭਰ ਦਿੱਤੀ ਗਈ। ਜਿਹੜੇ ਜਦੋਂ ਇਹਨਾਂ ਨੂੰ ਪੁੱਛਿਆ ਜੀ ਕਿ ਕਦ ਲਈ, ਉਹ ਕਹਿੰਦੇ ਜੀ ਕੋਈ ਨਹੀਂ, ਵੈਟ ਜਿਹੜਾ ਜੀ ਉਹ ਰਿਫੰਡ ਆ ਲੈਂਦੇ, ਉਹ ਮੁੜ ਕੇ ਅਸੀਂ ਵਾਪਸ ਦੇ ਦਾਂਗੇ, ਅਸੀਂ ਕਿਹੜਾ ਪੱਕੇ ਲੈਣੇ, ਅਸੀਂ ਤਾਂ ਟੈਂਪਰੇਰੀ ਲਏ ਉਹਨਾਂ ਤੋਂ ਪੈਸੇ। ਬਿਲਕੁਲ ਜੀ, ਚੜ੍ਹਦੇ ਤੇ ਚੜ੍ਹਦੇ ਆ। ਤੇ ਇੱਕ ਕਾਂਡ ਹੋਇਆ ਸੀ ਕਾਫੀ ਸਾਲ ਪਹਿਲਾਂ ਜੇਬ ਕਤਰੀ ਵਾਲਾ, ਤੇ ਉਸ ਦੇ ਵਿੱਚ ਸਾਬਕਾ ਅਫਸਰਾਂ ਦੀ ਸਜ਼ਾ ਬਰਕਰਾਰ। ਦੇਖੋ ਜੀ, ਬੜਾ ਫੇਮਸ ਹੋਇਆ ਸੀਗਾ ਜੀ, ਵਿਸ਼ਵ ਭਰ ਦੇ ਵਿੱਚ ਇਹਦਾ ਚਰਚਾ ਹੋਇਆ ਸੀਗਾ ਜਦੋਂ ਕੁਝ ਜੇਬ ਕਤਰੀਆਂ ਜਿਹੜੀਆਂ ਫੜੀਆਂ ਗਈਆਂ ਸੀ ਤੇ ਮੱਥੇ ਦੇ ਉੱਤੇ ਇਹਨਾਂ ਪੁਲਿਸ ਅਫਸਰਾਂ ਨੇ ਜੇਬ ਕਤਰੀ ਖੁਣ ਦਿੱਤਾ ਸੀਗਾ। ਔਰ ਜਿਹੜੇ ਇਹਦੇ ਵਿੱਚ ਹਿਊਮਨ ਰਾਈਟਸ ਕਮਿਸ਼ਨ ਜਿਹੜੇ ਸੀਗੇ ਜੀ ਉਹ ਸ਼ਾਮਲ ਹੋ ਗਏ ਸੀਗੇ। ਹਾਈ ਕੋਰਟ ਦੇ ਵਿੱਚ ਉਹਨਾਂ ਨੇ ਉਦੋਂ ਰਿਟ ਦਾਇਰ ਕਰਤੀ ਸੀਗੀ। ਹਾਈ ਕੋਰਟ ਦੇ ਵਿੱਚ ਜਿਹੜੀਆਂ ਇਹ ਔਰਤਾਂ ਸੀਗੀਆਂ ਉਹਨਾਂ ਨੂੰ ਮੁਆਵਜ਼ਾ ਮਿਲਿਆ। ਪਲਾਸਟਿਕ ਸਰਜਰੀ ਦੇ ਜ਼ਰੀਏ ਜੇਬ ਕਤਰੀ ਜਿਹੜਾ ਉਹਨਾਂ ਦੇ ਮੱਥੇ ਤੇ ਲਿਖਿਆ ਸੀ ਉਹ ਹਟਵਾਇਆ ਗਿਆ। ਬਾਅਦ ਦੇ ਵਿੱਚ ਇਸ ਮਾਮਲੇ ਦੀ ਜਾਂਚ CBI ਨੂੰ ਦੇ ਦਿੱਤੀ। CBI ਨੇ 8 ਅਕਤੂਬਰ 16 ਨੂੰ 3 ਸਾਲ ਦੀ ਸਜ਼ਾ ਜਿਹੜੀ ਸੀਗੀ ਉਹ ਸੁਣਾ ਦਿੱਤੀ। ਇਸ ਮਾਮਲੇ ਦੇ ਵਿੱਚ ਜਿਨ੍ਹਾਂ ਨੂੰ ਜਿਹੜੀ ਸਜ਼ਾ ਹੋਈ, ਰਿਟਾਇਰਡ IPS ਅਫਸਰ ਸੁਖਦੇਵ ਸਿੰਘ ਚੀਨਾ, ਇਹਨੇ ਜਿਹੜੀ ਸਜ਼ਾ ਦੇ ਵਾਸਤੇ CBI ਦੀ ਜਿਹੜੀ ਸਪੈਸ਼ਲ ਕੋਰਟ ਹੈ ਉਹਦੇ ਵਿੱਚ ਜਿਹੜੀ ਸੀ ਉਹ ਪਾਈ ਕਿ ਉਹਦੀ ਸਜ਼ਾ ਮੁਆਫ ਕੀਤੀ ਜਾਵੇ, ਜਿਹੜੀ ਜਾਂ ਘਟਾਈ ਜਾਵੇ। CBI ਕੋਰਟ ਪਟਿਆਲਾ ਨੇ ਜਿਹੜਾ ਸੀਗਾ ਜੀ ਜਿਹੜੀ 8 ਅਕਤੂਬਰ 16 ਨੂੰ ਸਜ਼ਾ ਸੁਣਾਈ ਸੀਗੀ ਔਰ ਇਹਦੇ ਜਿਹੜਾ ਜੀ ਅਗੇਂਸਟ ਇਹਨਾਂ ਨੇ ਪਟੀਸ਼ਨ ਦਾਇਰ ਕੀਤੀ ਸੀਗੀ। ਔਰ ਜਿਹੜਾ ਹੁਣ ਇਹ ਪਤਾ ਲੱਗਿਆ ਜੀ ਕਿ ਅਦਾਲਤ ਨੇ ਇਹਨਾਂ ਨੂੰ ਕੋਈ ਜਿਹੜੀ ਹੈ ਰਾਹਤ ਨਹੀਂ ਦਿੱਤੀ ਔਰ ਇਹਦੇ ਉੱਤੇ ਸਜ਼ਾ ਜਿਹੜੀ ਹੈ ਜੀ ਇਹਨਾਂ ਦੀ ਬਰਕਰਾਰ ਕਿਹਾ ਕਿ 3 ਸਾਲ ਤੋਂ ਸਜ਼ਾ ਜਿਹੜੀ ਹੈ ਜੀ ਉਹ ਇਹਨਾਂ ਦੀ ਘਟਾਈ ਨਹੀਂ ਜਾਊਗੀ। 94 ਦੇ ਵਿੱਚ ਜਿਹੜਾ ਸੁਖਦੇਵ ਸਿੰਘ ਚੀਨਾ ਹੈ ਉਹਨੇ ਅੰਮ੍ਰਿਤਸਰ ਦੇ ਵਿੱਚ SP ਸੀ, ਥਾਣਾ ਰਾਮਬਾਗ ਦੇ ਵਿੱਚ SHO ਨਰਿੰਦਰ ਸਿੰਘ ਮੱਲੀ, ਇਹਨਾਂ ਨੇ ਜਿਹੜੀਆਂ ਜੀ 4 ਔਰਤਾਂ ਗੁਰਦੇਵ ਕੌਰ, ਪਰਮੇਸ਼ਵਰੀ ਦੇਵੀ, ਮਹਿੰਦਰ ਕੌਰ ਤੇ ਜਸਵਿੰਦਰ ਕੌਰ ਨੂੰ ਚੋਰੀ ਦੇ ਦੋਸ਼ ਦੇ ਵਿੱਚ ਜਿਹੜਾ ਉਹ ਗ੍ਰਿਫਤਾਰ ਕੀਤਾ ਸੀਗਾ। ਤੋ ਇਹਦੀ ਚਰਚਾ ਜਿਹੜੀ ਹੈ ਜੀ ਇਸ ਕਰਕੇ ਦੁਬਾਰਾ ਹੈ ਕਿ ਅਦਾਲਤ ਨੇ ਇਸ ਤੋਂ ਕੋਈ ਰਾਹਤ ਨਹੀਂ ਦਿੱਤੀ। ਇਹਨਾਂ ਨੇ ਇਹ ਵੀ ਰਾਹਤ ਜਿਹੜੀ ਮੰਗੀ ਸੀਗੀ ਕਿ ਇਹ ਅਫਸਰ ਹੁਣ ਜਿਹੜਾ ਜੀ ਰਿਟਾਇਰ ਹੋ ਗਏ ਨੇ, ਰਿਟਾਇਰਡ ਲਾਈਫ ਦੇ ਵਿੱਚ ਨੇ, ਇਸ ਕਰਕੇ ਇਹਨਾਂ ਦੇ ਉੱਤੇ ਰਹਿਮ ਜਿਹੜਾ ਵੀ ਉਹ ਕੀਤਾ ਜਾਵੇ। ਅਦਾਲਤ ਨੇ ਇਹ ਗੱਲ ਕਹੀ ਹੈ ਗੁਨਾਹ ਹੈ, ਉਹ ਗੁਨਾਹ ਹੈ ਔਰ ਇਹਨੇ ਬੇਇੱਜ਼ਤੀ ਜਿਹੜੀ ਹੈ ਜੀ ਵਿਸ਼ਵ ਭਰ ਦੇ ਵਿੱਚ ਕਰਾਈ ਹੈ, ਇਸ ਕਰਕੇ ਇਹਨਾਂ ਨੂੰ ਕੋਈ ਰਾਹਤ ਇਸ ਮਸਲੇ ਉੱਤੇ ਨਹੀਂ ਦਿੱਤੀ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।